ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਤੇ ਤੁਹਾਨੂੰ ਹੈਰਾਨੀ ਜਿਹੀ ਹੁੰਦੀ ਹੈ ਤੇ ਉਸ ਦੇ ਵਿੱਚ ਹੈਰਾਨੀ ਦੇ ਵਿੱਚ ਖੁਸ਼ੀ ਵੀ ਲੁਕੀ ਹੋਈ ਹੁੰਦੀ। ਤੇ ਅਸੀਂ ਇਸ ਟਾਈਮ ਹਾਂ ਗੁਰਦੁਆਰਾ ਤੰਬੂ ਸਾਹਿਬ ਦੇ ਅੰਦਰ, ਤੇ ਇਸ ਵੇਲੇ ਵੀ ਸਾਡੀ ਉਸ ਹੈਰਾਨੀ ਦੇ ਅੰਦਰ ਇੱਕ ਖੁਸ਼ੀ ਹੈ ਕਿ ਇੱਥੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਇੱਥੇ ਸਾਨੂੰ ਦੱਸਿਆ ਗਿਆ ਵੀ ਗੁੜ ਖਾਣਾ ਜੇ। ਤੇ ਅਸੀਂ ਕਿਹਾ ਗੁੜ ਖਾਣਾ ਲੰਗਰ ਦੇ ਵਿੱਚ ਹੈ ਗੁੜ? ਕਹਿੰਦੇ ਨਹੀਂ ਜੀ ਪਿੱਛੇ ਬਣ ਰਿਹਾ ਹੈ। ਤੇ ਪੁੱਛਿਆ ਵੀ ਇਹ ਕੋਈ ਬੰਦਾ ਕੋਈ ਆਪਣੇ ਤੌਰ ਤੇ ਬਣਵਾ ਰਿਹਾ ਹੈ ਜਾਂ ਕਿ ਕਿਸ ਤਰ੍ਹਾਂ ਹੈ? ਤੇ ਸਾਨੂੰ ਇਹਨਾਂ ਨੇ ਦੱਸਿਆ ਕਿ ਜੀ ਇਹ ਗੁਰਦੁਆਰਾ ਵੱਲੋਂ ਹੀ ਹੈ ਤੇ ਸੇਵਾ ਹੋ ਰਹੀ ਲੋਕਾਂ ਦੀ, ਤੇ ਜਿਹੜਾ ਕਿ ਇੱਥੇ ਆਉਂਦਾ ਹੈ ਉਹ ਗੁੜ ਖਾ ਸਕਦਾ। ਸੋ ਪਿੰਡਾਂ ਥਾਵਾਂ ਦੇ ਵਿੱਚ ਅਸੀਂ ਗੁੜ ਖਾਂਦੇ ਸੀ, ਲੇਕਿਨ ਅੱਜ ਗੁਰਦੁਆਰਾ ਦੇ ਅੰਦਰ ਖਾਸ ਜਿਹੜਾ ਸਾਨੂੰ ਗਰਮਾ ਗਰਮ ਉਹ ਗੁੜ ਵੀ ਮਿਲੇਗਾ। ਤੇ ਕਿਆ ਕਹਿਣੇ ਜੀ ਬਾਬਾ ਨਾਨਕ ਦੇ ਉਸ ਗੁਰਦੁਆਰੇ ਦੇ ਅੰਦਰ ਜਿੱਥੇ ਉਹ ਲੰਗਰ ਚਖਾ ਕੇ 20 ਰੁਪਏ ਦਾ ਲੰਗਰ ਸਾਧੂਆਂ ਦੇ ਵਿੱਚ ਵੰਡ ਕੇ ਇੱਥੇ ਆਪਣੇ ਸਨ, ਤੇ ਉਹ ਲੰਗਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਗੁਰਦੁਆਰਿਆਂ ਦੇ ਅੰਦਰ, ਉਹਦੇ ਵਿੱਚ ਗੁੜ ਵੀ ਐਡ ਜੇ। ਤੇ ਖਾਈਏ ਜੀ ਫਿਰ ਚੱਲ ਕੇ ਗੁੜ ਵੀ ਲੰਗਰ ਦਾ ਇੱਕ ਹਿੱਸਾ, ਤੇ ਉਹ ਬਹੁਤ ਹੀ ਇੱਕ ਵਧੀਆ ਲੱਗੇਗਾ ਸਾਨੂੰ, ਕਿਉਂਕਿ ਲੰਗਰ ਤੇ ਆਪਾਂ ਹਰ ਇੱਕ ਗੁਰਦੁਆਰੇ ਜਾ ਕੇ ਛਕਦੇ ਹੀ ਆ ਰਹੇ ਆ। ਤੇ ਇਹ ਗੁੜ ਦਾ ਲੰਗਰ ਜਿਹੜਾ ਹੈਗਾ ਇਹ ਵੀ ਅੱਜ ਲਵਾਂਗੇ ਗੁਰਦੁਆਰਾ ਤੰਬੂ ਸਾਹਿਬ ਵਿਖੇ। ਤੇ ਆਓ ਜੀ ਖਾਈਏ ਮਿੱਠਾ ਗੁੜ। ਲੋ ਜੀ ਇਹ ਜੇ ਵੇਲਣਾ ਲੱਗਾ ਹੋਇਆ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਜਿਵੇਂ ਕਿ ਇੱਥੇ 40 ਚੱਕ ਦੇ ਵਿੱਚ ਬੈਠੇ ਹੋ। ਤੇ ਇਹ ਤੁਸੀਂ ਦੇਖ ਸਕਦੇ ਹੋ ਜਨਾਬ, ਇਹ ਨਾਲ ਉਹਦੀ ਮੈਲ ਲਾਈ ਜਾ ਰਹੀ ਜੇ, ਤੇ ਇਹ ਬੰਬੀ ਜੇ ਧੂਏ ਵਾਲੀ, ਤੇ ਇਹ ਨਾਲ ਗੁੜ ਨਿਕੜਿਆ ਹੋਇਆ ਜੇ। ਤੇ ਗੁੜ ਵੀ ਦੇਖਦੇ ਆ ਕਿ ਪੇਸੀਆਂ ਕਿਸ ਤਰ੍ਹਾਂ ਦੀਆਂ ਬਣਾਈਆਂ ਗਈਆਂ ਹਨ ਜੀ। ਇਹ ਜੇ ਗੁੜ ਤੁਹਾਡਾ ਤੁਸੀਂ ਖਾ ਸਕਦੇ ਹੋ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਆਏਗਾ ਬਣਦਾ। ਇਹ ਪਿੱਛੇ ਜੀ ਖੋਰੀ ਵੀ ਪਈ ਜੇ, ਇਹ ਪੂਰਾ ਇੱਕ ਤਰ੍ਹਾਂ ਦਾ ਗੁਰਦੁਆਰਾ ਦੇ ਅੰਦਰ ਪਿੰਡ ਆਬਾਦ। ਹਾਂਜੀ ਪੱਛੀ ਵੀ ਕਹਿੰਦੇ ਨੇ ਜੀ, ਚੂਰਾ ਵੀ ਕਹਿੰਦੇ ਨੇ। ਤੇ ਇਹ ਕਾੜਨ ਡਏ ਆ, ਇਸ ਮੈਲ ਦੀ ਲੱਥ ਚੁੱਕੀ ਆ, ਹੁਣ ਇਹ ਉਬਾਲੇ ਤੇ ਆਇਆ। ਇਹ ਹੋਰ ਜਦੋਂ ਪੱਕੇਗਾ ਉਹ ਮੈਲ ਜਿਹੜੀ ਆ ਉਹ ਦੇਖੋ ਵਾਲੇ ਬੰਨੇ ਜਿਹੜੇ ਇਹਦੇ ਇੱਕ ਮੇਨ ਜਿਹੜਾ ਇਹ ਕੜਾਇਆ, ਉਹਦੇ ਪਿੱਛੇ ਇੱਕ ਹੋਰ ਕੜਾਇਆ ਵੱਡਾ, ਉਹ ਚੌਰਸ ਆ। ਉਹਦੇ ਇਸੇ ਅੱਗ ਦੀ ਸੇਕ ਨਾਲ ਉੱਥੇ ਜਿਹੜਾ ਨਾ ਜਿਹੜੀ ਰੋਹ ਆ ਰਾਸ ਆ, ਉਹਦੇ ਉੱਤੇ ਉਹ ਮੈਲ ਆ ਜਾਂਦੀ ਆ, ਉਹਦੇ ਮੈਲ ਲਾ ਰਹੇ ਸੀਗੇ। ਉਸ ਤੋਂ ਬਾਅਦ ਇਹਨੂੰ ਇੱਥੇ ਟਰਾਂਸਫਰ ਕਰ ਦਿੰਦੇ ਆ। ਜੀ ਬਿਲਕੁਲ। ਤੇ ਬੜਾ ਖੂਬਸੂਰਤ ਮੰਜ਼ਰ ਜੀ, ਚਾਰ ਚਫੇਰੇ ਜਦੋਂ ਵੀ ਅਸੀਂ ਦੇਖੀਏ ਖੁਸ਼ਬੂਆਂ ਗੁੜ ਦੀਆਂ। ਖੁਸ਼ਬੂ ਦਾ ਕਿਆ ਕਹਿਣਾ ਜੀ, ਗੁੜ ਦੀ ਖੁਸ਼ਬੂ ਤੇ ਜਨਾਬ ਮੀਲਾਂ ਤੱਕ ਜਾਂਦੀ ਪਿੰਡਾਂ ਦੇ ਵਿੱਚ, ਤੇ ਇੱਥੇ ਵੀ ਚਾਰ ਚਫੇਰੇ ਸਾਨੂੰ ਗੁੜ ਦੀ ਖੁਸ਼ਬੂ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਇਹਨੂੰ ਅਸੀਂ ਬਕਾਇਦਾ ਸੇਵਾ ਚੜ੍ਹਦੇ ਪੰਜਾਬ 'ਚ ਅਸੀਂ ਇਹਨੂੰ ਜਿਹੜਾ ਕੋਈ ਇੱਥੇ ਆਏਗਾ, ਚੜ੍ਹਦੇ ਪੰਜਾਬ 'ਚ ਅਸੀਂ ਇਹਨੂੰ ਗੰਢ ਕਹਿੰਦੇ ਆ। ਜੀ ਗੰਢ, ਇੱਥੇ ਵੀ ਗੰਢ ਕਿਉਂਕਿ ਬੋਲੀ ਆਪਣੀ ਰਲਦੀ ਆ। ਜੀ ਇਹਦੇ ਵਿੱਚ ਜਦੋਂ ਪੱਕਿਆ ਗੁੜ ਉਹਦੀਆਂ ਪੀਸੀਆਂ ਬਣਾ ਕੇ ਜਿਹੜੀ ਗੋਲ ਬਣਾਈਆਂ ਉਹਨਾਂ ਨੂੰ ਤੋੜੀ ਜਾਏ, ਜਿਹੜੀ ਇਸ ਤਰ੍ਹਾਂ ਦੀਆਂ ਪੇਸੀਆਂ ਕਹਿੰਦੇ। ਜੀ ਪੇਸੀਆਂ। ਇੱਕ ਮਿੰਟ ਜੀ, ਇੱਕ ਮਿੰਟ। ਇਹ ਕਿਵੇਂ ਦਾ ਲੱਗਿਆ ਜੀ ਗੁਰਚਰਨ ਕੌਰ ਜੀ? ਮੈਂ ਕਿਹਾ ਜੀ ਕਮਾਲ ਲੱਗ ਗਿਆ, ਮੈਨੂੰ ਲੱਗ ਰਿਹਾ ਮੇਰੇ ਤਾਇਆ ਜੀ ਗੁੜ ਬਣਾ ਰਹੇ ਨੇ। ਹਵੇਲੀ ਦੇ ਵਿੱਚ ਵੇਲਣਾ ਹੁੰਦਾ ਸੀ ਤੇ ਪੂਰਾ ਗੱਡਾ ਭਰਿਆ ਹੋਣਾ ਗੰਨਿਆਂ ਦਾ, ਅਸੀਂ ਖਿੱਚ ਕੇ ਖਾਣੇ। ਤਾਂ ਫਿਰ ਜਦੋਂ ਇੰਜ ਕੜਾਹੇ 'ਚ ਗੁੜ ਪੱਕਦਾ ਸੀ ਨਾ, ਤੇ ਲੰਮੀ ਸਾਰੀ ਡੰਡਾ ਲੈ ਲੈਣਾ, ਉਹਨੂੰ ਗਰਮ ਪੱਤ ਜਿਹੜੀ ਹੁੰਦੀ ਸੀ ਨਾ, ਜਦੋਂ ਪੱਤ ਬਣ ਜਾਂਦੀ ਸੀ ਉਹ ਲਾ ਕੇ ਇੰਜ ਖਾਣਾ ਜਿਵੇਂ ਗੱਟਾ ਲਾਚੀਆਂ ਵਾਲਾ, ਲਾਚੀ ਦਾਣਿਆਂ ਵਾਲਾ। ਵਾਹ ਚੇਤਾ ਆ ਗਿਆ ਮੈਨੂੰ। ਸਾਡੇ ਇੱਥੇ ਨਾ ਉਹਨੂੰ ਚੀੜ ਬੋਲਦੇ ਨੇ ਜਿਹੜਾ ਗੰਨੇ ਤੇ ਲਾ ਕੇ, ਤੇ ਉਹਦੇ ਕਿਆ ਕਹਿਣਾ? ਇਹ ਗੱਟਾ ਬੋਲਦੇ ਆ ਉੱਥੇ ਚੜ੍ਹਦੇ ਪੰਜਾਬ ਵਿੱਚ ਗੱਟਾ ਬੋਲਿਆ ਜਾਂਦਾ। ਹਾਂਜੀ ਗੱਟਾ। ਉਹ ਭਾਈ ਸਾਹਿਬ ਜਿਹੜੇ ਵਿੱਚ ਅੱਗ ਡਾਹ ਰਹੇ ਹੈਗੇ ਆ, ਜਿਹੜੀਆਂ ਚੂਰੇ ਦੀਆਂ ਪੱਛੀਆਂ ਅੱਗੇ ਤੱਕ ਰਹੇ ਆ, ਇਹ ਸਿਆਣਾ ਬੰਦਾ ਜਿਹੜਾ ਨਾ ਕੋਈ ਉਹਨੂੰ ਹੀ ਲਾਉਂਦੇ। ਹਾਂਜੀ, ਅੱਗ ਬੜੇ ਹਿਸਾਬ ਦੀ ਲਾਣੀ ਪੈਂਦੀ ਜੀ, ਦਰਮਿਆਨੀ ਰੱਖਣੀ ਪੈਂਦੀ, ਨਾ ਘੱਟ ਤੇ ਨਾ ਵੱਧ। ਉਹ ਖਾਸ ਕਰ ਜਦੋਂ ਇਹ ਉਬਾਲੇ ਤੇ ਆਂਦਾ ਹੈ ਤਾਂ ਉਸ ਤੋਂ ਬਾਅਦ ਇਹਦੇ 'ਚ ਗੰਢੇ 'ਚ ਉਸ ਨੂੰ ਪਾਣਾ ਹੁੰਦਾ ਹੈ। ਮੱਠੀ ਅੱਗ ਚਾਹੀਦੀ ਆ। ਹਾਂ। ਤੇ ਅਸੀਂ ਨਾ ਕਈ ਵਾਰੀ ਜਿੱਦ ਕਰਕੇ ਆਖਣਾ ਵੀ ਅਸੀਂ ਵੀ ਅੱਗ ਡਾਉਣੀ ਆ। ਤੇ ਉਹ ਤਾਏ ਸਾਡੇ ਜਣ ਚਾਚਿਆਂ ਨੇ ਆਖਣਾ ਨਹੀਂ ਤੁਸੀਂ ਹੁਣ ਨਹੀਂ। ਜਦੋਂ ਪਹਿਲਾਂ ਹੁੰਦਾ ਨਾ ਆਪਣਾ ਰੋ, ਜਦੋਂ ਉਹਦੀ ਮੈਲ ਲੱਥਣ ਵਾਲੀ ਉਦੋਂ ਅਸੀਂ ਆਪਣਾ ਝੱਸ ਪੂਰਾ ਕਰ ਲੈਣਾ, ਅੱਗ ਦੇ ਝੁੰਬੇ ਜਿਹੜੇ ਡਾਹ ਲੈਣੇ। ਮਗਰੋਂ ਨਾ ਆਖਣਾ ਹੁਣ ਤੁਸੀਂ ਪਰੇ ਹੋ ਜਾਓ, ਹੁਣ ਨਹੀਂ ਤੁਹਾਨੂੰ ਲੱਗ ਲੱਗਣ ਦੇਣਾ। ਬਹੁਤ ਸੋਹਣੇ ਮੰਜ਼ਰ ਜੀ, ਬਹੁਤ ਸੋਹਣੇ ਮੰਜ਼ਰ। ਇਹ ਬਕਾਇਦਾ ਜੀ ਪ੍ਰਸ਼ਾਦਾ ਦੇ ਤੌਰ ਤੇ ਇਹ ਪ੍ਰਸ਼ਾਦ ਜਿਹੜੀ ਹੈ ਉਹ ਵੀ ਦਿੱਤੀ ਜਾ ਰਹੀ ਹੈ।
ਤੇ ਕੋਈ ਜਿਤਨੀ ਲਿਜਾਣਾ ਚਾਹੁੰਦਾ ਹੈ ਆਪਣੀ ਖੁਸ਼ੀ ਤੋਂ ਉਹ ਲਿਜਾ ਸਕਦਾ ਹੈ। ਸੁਖਵਿੰਦਰ ਸਾਹਿਬ ਤੁਸੀਂ ਨਹੀਂ ਲੈਣਾ, ਅੱਗੇ ਆਓ ਨਾ, ਅੱਗੇ ਆਓ, ਅੱਗੇ ਆਓ। ਇੱਕ ਲੈ ਲਿਆ ਸੀ, ਪਤਾ ਤਾਂ ਚੱਲੇ ਵੀ ਤੁਸੀਂ ਵੀ ਬਾਬਾ ਗੁਰੂ ਨਾਨਕ ਦਾ ਗੁੜ ਖਾਣ ਵਾਲੇ ਵਿੱਚ, ਉਹ ਤੁਸੀਂ ਪਿੱਛੇ ਪਿੱਛੇ ਨਜ਼ਰ ਆਉਂਦੇ। ਗੁੜ ਤਾਂ ਮੈਂ ਬਹੁਤ ਖਾਂਦਾ ਰਿਹਾ, ਵੈਸੇ ਮਹਿਕਮੇ 'ਚ ਰਿਹਾ, ਮਹਿਕਮੇ 'ਚ ਐਗਰੀਕਲਚਰ ਦਾ ਪਾਰਟ ਹੈ ਵੀ, ਇਸ ਕਰਕੇ ਅਸੀਂ ਗੁੜ ਦੇ ਤਾਂ ਬਹੁਤ ਸ਼ੌਕੀਨ ਆ। ਉਹ ਅਸੀਂ ਇੱਕ ਲੈ ਲਈ ਪੇਸੀ, ਉਹ ਸਾਰਿਆਂ ਨੇ ਗੁਰੂ ਕੇ ਲੰਗਰ ਵਾਂਗੂ ਨਾ ਜਿਸ ਤਰ੍ਹਾਂ ਥੋੜੀ ਥੋੜੀ ਪ੍ਰਸ਼ਾਦ ਵਾਂਗੂ ਸਾਰਿਆਂ ਨੂੰ ਦਿਆਂਗੇ। ਮਿਠਾਸ ਜਿਹੜੀ ਹੈ ਨਾ ਇੱਥੋਂ ਦੇ ਲੋਕਾਂ ਦਾ ਜਿਹੜਾ ਖਲੂਸ ਆ, ਉਹਦੀ ਮਿਠਾਸ ਜਿਹੜੀ ਆ ਉਹ ਗੁੜ ਭਾਈ ਜੀ ਕਦੋਂ ਤੋਂ ਗੁੜ ਬਣਾ ਰਹੇ ਹੋ ਇਹ ਵਾਲਾ? ਇਹ ਹੋਏ ਚੱਲੇ 2 ਮਹੀਨੇ। ਤੇ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ? ਇੱਥੇ ਤਕਰੀਬਨ 10 ਸਾਲ 9 ਸਾਲ। ਨੌਕਰੀ ਕਰਦੇ ਹੋ? ਨੌਕਰੀ ਕਰਦੇ ਹੋ ਕਿ ਸੇਵਾ? ਇਹ ਸੇਵਾ ਜੀ ਸਾਰਾ ਕੁਝ ਹੈ ਜੀ। ਸੇਵਾ 'ਚ ਸਾਰਾ ਕੁਛ। ਸਾਨੂੰ ਆਪਣਾ ਲੰਗਰ ਪਾਣੀ ਦੇ ਦਿੰਦੇ ਨੇ, ਸੇਵਾ ਵੀ ਹੋ ਜਾਂਦੀ, ਸਾਡਾ ਘਰ ਦਾ ਖਰਚਾ ਵੀ ਚੱਲਦਾ। ਇਹ ਗੁੜ ਬਣਾਉਣਾ ਕਿਹਦੇ ਕੋਲ ਸਿੱਖਿਆ ਸੀ? ਇਹ ਗੁੜ ਬਣਾਉਣਾ ਵੇਖੋ ਜੀ ਸਾਡੇ ਵੱਡੇ ਬੈਠੇ। ਅੱਛਾ ਜੀ, ਤੁਹਾਨੂੰ ਪਤਾ ਆ ਗਿਆ ਕਿ ਕਦ ਕਿਵੇਂ ਅੱਗ ਡਾਲਣੀ ਹੈ ਤੇ ਕਿਵੇਂ? ਹਾਂਜੀ, ਇੱਥੇ ਆਣ ਕੇ ਨਹੀਂ ਬਹਿਣ ਦਿੰਦੇ, ਉਹ ਇੱਥੇ ਤਾਂ ਨਹੀਂ ਉਹ ਗੱਲ ਜਿਹੜੀ ਮੈਂ ਗਈ ਸੀ ਤੇ ਤਾਏ ਹੋਣੀ ਸਾਨੂੰ ਕੰਨੋਂ ਫੜ ਕੇ ਉਥੋਂ ਠਾਲ ਦਿੰਦੇ। ਆਸੇ ਬੜਾ ਅੱਛਾ ਲੱਗਾ, ਤੇਰਾ ਗੁੜ ਬੜਾ ਸਵਾਦ ਹੈ, ਬਹੁਤ ਵਧੀਆ, ਇਹਦੇ ਚ ਕਣ ਬੜਾ ਅੱਛਾ ਹੈ। ਹਾਂ, ਕਣ ਬਹੁਤ ਵਧੀਆ। ਜਿਹਨੂੰ ਕ੍ਰਿਸਟਲ ਕਹਿੰਦੇ ਆ। ਠੀਕ ਹੈ। ਇਹ ਕੈਲਗਰੀ ਦੇ ਟੋਰਾਂਟੋ। ਯਾਰ ਥੋੜਾ ਗੁੜ ਤੇ ਦਿਓ ਮੈਨੂੰ ਵੀ ਦਿਓ ਨਾ ਥੋੜਾ। ਨਹੀਂ ਨਹੀਂ ਇਤਨਾ ਨਹੀਂ, ਥੋੜਾ ਥੋੜਾ। ਇੱਕ ਪੇਸੀ। ਤੁਸੀਂ ਇਹਨੂੰ ਕੀ ਕਹਿੰਦੇ ਹੋ ਜਿਹੜਾ ਉਹਦੇ ਚ ਕੜਾਈ ਉਹਦੇ ਚ ਪਾਇਆ ਹੋਇਆ ਹੈ? ਉਹਨੂੰ ਅਸੀਂ ਵੀ ਰੋਜ਼ ਅਸੀਂ ਵੀ ਰੋਜ਼ ਕਹਿੰਦੇ ਅੰਮ੍ਰਿਤਸਰ। ਉਹ ਰੋਹ ਪਿੱਛੇ ਤਵੀ ਹੈ, ਹੈ ਜੀ ਮੇਰੇ ਰੱਖ ਲਓ ਗਰਮ ਹੋ ਪੇਸੀ। ਜਾਂਦੀ, ਮੈਲ ਉੱਥੇ ਲਾਤੀ, ਅੱਗੇ ਆਣ ਕੇ ਗੁੜ ਬਣ ਜਾਂਦਾ। ਇਹ ਮੇਰੀ ਪੂਰੀ ਪੇਸੀ ਰੱਖ ਲਓ ਜੀ, ਇਹ ਮੈਂ ਤੁਹਾਡੇ ਕੋਲ ਇਹ ਮੈਂ ਥੋੜਾ ਹੀ ਖਾ ਵੀ ਲਵਾਂ, ਤੁਹਾਡਾ ਖਾ ਲਵਾਂ ਤੇ ਆਪਣਾ ਰੱਖ। ਹਾਂ ਮੈਂ ਕਿਹਾ ਇਸ ਤੋਂ ਬੜੇ ਲਾਭ। ਉਹਦੀ ਮੈਲ ਲਾ ਕੇ ਤੇ ਫਿਰ ਇੱਧਰ ਕਰ ਦਿੰਦੇ ਆ। ਆਹੋ ਉੱਥੋਂ ਹੀ। ਸਵੇਰੇ ਵੇਲਣਾ ਚਲਾਉਂਦੇ ਹੋ? ਹਾਂਜੀ ਹਾਂਜੀ। ਸਾਰੀ ਦਿਹਾੜੀ ਚੱਲਦਾ, ਕੋਈ ਨਜ਼ਰ ਨਹੀਂ ਆਉਂਦਾ। ਪਰਸੋਂ ਨੇ ਜੀ ਟਰੈਕਟਰ ਤੇ ਜੋੜੀ। ਟਰੈਕਟਰ ਹੈ ਜੋ ਅੱਛਾ ਮਾਡਰਨ ਹੋ ਗਿਆ। ਚਲੋ ਟਰੈਕਟਰ ਨਾਲ ਬਹੁਤ ਗੇੜਾ ਵਧੀਆ।